ਮਹਿਸੂਸ ਇਹੀ ਹੈ ਜੀ, ਗੁਰੂ ਨਾਨਕ ਦੇਵ ਨੇ 20 ਰੁਪਈਆਂ ਨਾਲ ਸਟਾਰਟ ਕੀਤਾ ਸੀ ਲੰਗਰ। ਅੱਜ ਦੇ ਦਿਲੋਂ ਲੱਖਾਂ ਛਕੀ ਜਾਂਦੇ ਆ, ਪਰ ਉਹ 20 ਰੁਪਏ ਨਹੀਂ ਮੁੱਕਦੇ। ਤਾਂ ਸ੍ਰਿਸ਼ਟੀ ਜਦ ਤੱਕ ਖਤਮ ਨਹੀਂ ਹੁੰਦੀ ਤੇ ਮੁੱਕਣੇ ਵੀ ਨਹੀਂ ਗਏ। ਬਿਲਕੁਲ ਇਦਾਂ। ਪੰਜਾਬੀ ਰੇਡੀਓ USA ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਆ ਗੁਰਦੁਆਰਾ ਟਰਾਬਿਊਨਾ ਯੁਵਾ ਸਿਟੀ ਦੇ ਵਿੱਚ ਸਾਡੇ ਸਭ ਵੱਲੋਂ ਆਪ ਸਭ ਨੂੰ ਬੜੀ ਨਿੱਘੀ ਜੀ ਸਤਿ ਸ੍ਰੀ ਅਕਾਲ ਹੈ ਔਰ ਨਾਲ ਹੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਇਸ ਤੋਂ ਅੱਡ ਖੁਸ਼ੀ ਔਰ ਚਾਅ ਇਹ ਹੈ ਕਿ ਅਸੀਂ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆ ਯੁਵਾ ਸਿਟੀ ਗੁਰੂ ਘਰ ਦੇ ਇਸ 45ਵੇਂ ਕਹਿ ਲਵੋ ਕਿ ਨਗਰ ਕੀਰਤਨ ਦੇ ਉੱਤੇ। ਇਸ ਵੇਲੇ ਅਸੀਂ ਮੌਜੂਦ ਹਾਂ ਲੰਗਰ ਹਾਲ 'ਚ, ਜਿੱਥੇ ਮੇਰੇ ਪਿੱਛੇ ਤੁਸੀਂ ਕਿਚਨ ਦੇਖ ਰਹੇ ਜੇ, ਜਿੱਥੇ ਕਹਿ ਲਓ ਕਿ ਸਵਾਦਿਸ਼ਟ ਖਾਣੇ ਨੇ ਜਿਹੜੇ ਗੁਰੂ ਮਹਾਰਾਜ ਦਾ ਲੰਗਰ ਹੈ ਜਿਹੜਾ ਉਹ ਚੱਲ ਰਿਹਾ ਹੈ। ਸੇਵਾਦਾਰ ਨੇ ਜਿਹੜੇ ਉਹ ਆਪੋ ਆਪਣੀ ਸੇਵਾ ਦੇ ਵਿੱਚ ਜੁੜੇ ਹੋਏ ਨੇ, ਪਕਾਉਣ ਵਾਲੇ, ਬਣਾਉਣ ਵਾਲੇ, ਰਿੰਨਣ ਵਾਲੇ ਵੀ ਔਰ ਵੰਡਣ ਵਾਲੇ ਨੇ ਜਿਹੜੇ ਉਹ ਵੀ। ਸੋ ਕਿਸੇ ਸ਼ੈ ਦਾ ਕੋਈ ਕਮੀ ਘਾਟਾ ਜਿਹੜਾ ਉਹ ਮਹਿਸੂਸ ਨਹੀਂ ਹੋ ਰਿਹਾ। ਔਰ ਮੈਂ ਵੀ ਅੱਗੇ ਪ੍ਰਸ਼ਾਦਾ ਜਿਹੜਾ ਉਹ ਚੱਖਿਆ ਹੈ, ਮਿੱਠਾ ਹੈ, ਲਾਜਵਾਬ ਹੈ, ਸਾਲਣ ਹਨ ਆਪਣੀ ਮਿਸਾਲ ਆਪ ਹੈ। ਰੋਟੀ ਤੋਂ ਲੈ ਕੇ ਪਰੌਂਠੇ ਤੱਕ, ਦਾਲ ਤੋਂ ਲੈ ਕੇ ਸਬਜ਼ੀ ਤੱਕ, ਚਾਹ ਤੋਂ ਲੈ ਕੇ ਠੰਡੇ ਤੱਕ, ਪਾਣੀ ਤੋਂ ਲੈ ਕੇ ਤੇ ਬਿਸਕੁਟਾਂ ਤੱਕ, ਮਤਲਬ ਕਿ ਕਿਸੇ ਸ਼ੈ ਦਾ ਕੋਈ ਕਮਾ ਘਾਟਾ ਆ ਜਿਹੜਾ ਉਹ ਨਹੀਂ ਹੈ। ਔਰ ਸੰਗਤਾਂ ਨੇ ਜਿਹੜੀਆਂ ਉਹ ਨਾ ਸਿਰਫ ਆ ਰਹੀਆਂ ਨੇ, ਖਾ ਰਹੀਆਂ ਨੇ, ਹੰਢਾ ਰਹੀਆਂ ਨੇ, ਚੱਖ ਰਹੀਆਂ ਨੇ, ਬਲਕਿ ਰਾਜ਼ੀ ਹੋ ਵੀ ਜਾ ਰਹੀਆਂ। ਸੋ ਮੌਕੇ ਦੀ ਮੁਨਾਸਬਤ ਦੇ ਨਾਲ ਅਸੀਂ ਮਾੜੀ ਗੱਲ, ਉੱਦਾਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਸੇਵਾਦਾਰ ਜਿਹੜੇ ਸੇਵਾ 'ਚ ਰੁੱਝੇ ਹੋਏ ਨੇ ਉਹ ਤੰਗ ਨਾ ਹੋਣ, ਪਰ ਸੇਵਾ ਰਾਹੀਂ ਬਾਬੇ ਦੇ ਇਹ ਜਿਹੜੇ ਕਹਿ ਲਵੋ ਕਿ ਲਾਡਲੇ ਨੇ, ਮਾੜੀ ਗੱਲ ਅਸੀਂ ਇਹਨਾਂ ਨਾਲ ਵੀ ਕਰ ਲੈਨੇ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਨਾਮ ਦੱਸਣਾ? ਦਿਦਾਰ ਸਿੰਘ ਵੜੈਚ ਜੀ। ਕਿੱਡੇ ਭਾਗਾਂ ਵਾਲੇ ਜੀ ਵੜੈਚ ਸਾਹਿਬ, ਖੀਰ ਵੰਡਣ ਦੇ ਜੇ, ਖੀਰ ਵਰਤਾਈ ਜਾ ਰਹੇ ਜੇ। ਕੋਈ ਅੰਦਰ ਇਹ ਕੰਮ ਕਰਦੇ ਹੋਏ ਆ ਜਿੱਦਾਂ ਮੈਂ ਕਹਿਣ ਡਿਆ ਕਿ ਮੈਂ ਬੋਲਦੇ ਹੋਏ ਪੰਜਾਬੀ ਰੇਡੀਓ ਤੇ ਬੜਾ ਮਾਣ ਮਹਿਸੂਸ ਕਰਨਾ, ਤੁਸੀਂ ਵੀ ਕੋਈ ਮਾਣ ਮਹਿਸੂਸ ਕਰਦੇ ਹੋਗੇ? ਕੋਈ ਸ਼ਬਦਾਂ ਨਾਲ ਬਿਆਨ ਕਰੋਗੇ? ਅਸੀਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਅਸੀਂ ਇਹ ਸਰਵਿਸ ਕਰ ਰਹੇ ਹਾਂ, ਸੰਗਤ ਨੂੰ ਖੀਰ ਵਰਤਾ ਰਹੇ ਹਾਂ। ਇਹ ਉਹਦੀ ਮਹਾਰਾਜ ਦੀ ਕਿਰਪਾ ਨਾਲ ਹੀ ਨਹੀਂ, ਆਮ ਨਹੀਂ ਕੋਈ ਕਰ ਸਕਦਾ ਇਹ ਚੀਜ਼। ਕੀ ਬਾਤ ਹੈ, ਥੈਂਕ ਯੂ ਜੀ, ਥੈਂਕ ਯੂ। ਇਹ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਨਾਂ ਦੱਸਣਾ? ਬਹਾਦਰ ਸਿੰਘ ਜੀ। ਬਹਾਦਰ ਸਿੰਘ ਜੀ, ਮੈਂ ਤੁਹਾਨੂੰ ਪੁੱਛਾਂਗਾ, ਜਿਸ ਤਰ੍ਹਾਂ ਵੜਾਈ ਸਾਹਿਬ ਨੇ ਦੱਸਿਆ ਕਿ ਜੀ ਇਹ ਕਿਰਪਾ ਹੈ ਜਿਹਦੇ ਨਾਲ ਇਹ ਸਾਰੇ ਕੰਮ ਹੁੰਦੇ ਨੇ, ਸਾਡਾ ਚੁਣਾਵ ਇੱਕ ਸੇਵਾਦਾਰ ਦੇ ਤੌਰ ਤੇ ਹੋਣਾ ਇਹ ਵੈਸੇ ਹੀ ਇੱਕ ਮਾਣ ਵਾਲੀ ਗੱਲ ਹੈ। ਤੁਸੀਂ ਇਸ ਮਾਣ ਨੂੰ ਕਿੱਦਾਂ ਮਹਿਸੂਸ ਕਰਦੇ ਹੋ? ਮਹਿਸੂਸ ਇਹੀ ਹੈ ਜੀ, ਗੁਰੂ ਨਾਨਕ ਦੇਵ ਨੇ 20 ਰੁਪਈਆਂ ਨਾਲ ਸਟਾਰਟ ਕੀਤਾ ਸੀ ਲੰਗਰ। ਅੱਜ ਦੇ ਦਿਲੋਂ ਲੱਖਾਂ ਛਕੀ ਜਾਂਦੇ ਆ, ਪਰ ਉਹ 20 ਰੁਪਏ ਨਹੀਂ ਮੁੱਕਦੇ। ਤਾਂ ਸ੍ਰਿਸ਼ਟੀ ਜਦ ਤੱਕ ਖਤਮ ਨਹੀਂ ਹੁੰਦੀ ਤੇ ਮੁੱਕਣੇ ਵੀ ਨਹੀਂ ਗਏ। ਬਿਲਕੁਲ ਇਦਾਂ ਹੀ, ਬਿਲਕੁਲ ਇਦਾਂ ਹੀ। ਥੈਂਕ ਯੂ ਜੀ, ਕੈਰੀ ਔਨ, ਤੁਸੀਂ ਜਾਰੀ ਰੱਖੋ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਬਹੁਤ ਧੰਨਵਾਦ ਕਿ ਮੇਰੀ ਜਿਹੜੀ ਟਰੇ ਹੈ ਜਿਹੜੀ ਉਹ ਵਾਵਾ ਸਾਰੀ ਤੁਸੀਂ ਭਰ ਦਿੱਤੀ ਔਰ ਫਿਰ ਮੇਰੇ ਕੋਲੋਂ ਮੁਕਾਉਣੀ ਹੈ ਜਿਹੜੀ ਉਹ ਕੋਈ। ਸੋ ਰੱਬ ਬਰਕਤਾਂ ਰੱਖੇ ਇਸ ਲੰਗਰ 'ਚ। ਕੀ ਨਾਮ ਆਪ ਜੀ ਦਾ? ਮੇਰਾ ਨਾਮ ਮਲਕੀਤ ਸਿੰਘ ਮੁਲਤਾਨੀ ਹੈ ਜੀ। ਜੀ ਮੁਲਤਾਨੀ ਜੀ, ਇਹ ਦੱਸੋ ਕਿ ਇਸ ਵੇਲੇ ਅਹਿਸਾਸ ਕੀ ਹੈ ਜਦੋਂ ਸੰਗਤਾਂ ਦਾ ਰਸ਼ ਵਧਿਆ ਹੈ ਔਰ ਰੱਬ ਨੇ ਡਿਊਟੀ ਇੱਧਰ ਲਾਤੀ? ਸੰਗਤ ਦਾ ਰਸ਼ ਨਹੀਂ ਹੁੰਦਾ, ਸੰਗਤ ਹੁੰਦੀ ਹੈ। ਐਗਜ਼ੈਕਟਲੀ। ਹਾਂ, ਕਿਉਂਕਿ ਇਹ ਗੁਰੂ ਘਰ ਜਿਹੜੇ ਨੇ ਇਹ ਸੰਗਤ ਨਾਲ ਹੀ ਚੱਲਦੇ ਨੇ। ਜਿੰਨੀ ਰੌਣਕ ਹੈ ਉਨੀਆਂ ਘੱਟ ਹੈ। ਅਸੀਂ ਚਾਹੁੰਦੇ ਹਾਂ ਕਿ ਗੁਰੂ ਬਾਬਾ ਜੀ ਇਸ ਤਰ੍ਹਾਂ ਹੀ ਦਿਨ ਦੂਣੀ ਰਾਤ ਨੂੰ ਚੌਗਣੀ ਸਾਨੂੰ ਸਾਰਿਆਂ ਨੂੰ ਤਰੱਕੀ ਬਖਸ਼ਣ ਤੇ ਸਾਨੂੰ ਸਮੱਤ ਬਖਸ਼ਣ। ਸਾਡੇ ਵਾਸਤੇ ਇਹ ਖੁਸ਼ੀ ਕਿ ਹੈ, ਇਹ ਗਨੀਮਤ ਹੈ। ਕੀ ਬਾਤ ਹੈ। ਰੱਬ ਇਹਨਾਂ ਜਜ਼ਬਿਆਂ ਨੂੰ ਕਾਇਮ ਰੱਖੇ। ਹਾਂ, ਕਾਇਮ ਰੱਖੇ। ਬਿਲਕੁਲ। ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਜੀ ਅਸੀਂ ਇਹ ਦੇਖੋ ਨਾ ਪਰੌਂਠੇ ਨੇ ਜਿਹੜੇ, ਜੀ ਪਲੀਜ਼ ਪਹਿਲਾਂ ਉਹਨਾਂ ਨੂੰ ਦਵੋ ਜੀ, ਇੱਕ ਫੁਲਕਾ ਉਹਨਾਂ ਨੂੰ ਦਵੋ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਆਪ ਜੀ? ਜਸਮੇਲ ਸਿੰਘ ਜੀ। ਅੱਛਾ ਜਸਮੇਲ ਜੀ, ਕੀ ਹੈ ਇਸ ਵੇਲੇ ਅਹਿਸਾਸ ਨੇ? ਬਸ ਸ਼ਬਦਾਂ 'ਚ ਬਿਆਨ ਕਰ ਦਿਓ। ਬਹੁਤ ਵਧੀਆ ਜੀ, ਠੀਕ ਠਾਕ ਨੇ। ਹਾਂਜੀ, ਰੱਬ ਚੜ੍ਹਦੀ ਕਲਾ 'ਚ ਰੱਖੇ। ਮੈਂ ਨਹੀਂ ਚਾਹੁੰਦਾ ਕਿ ਸੰਗਤਾਂ ਨੇ ਜਿਹੜੀਆਂ ਡਿਸਟਰਬ ਹੋਣ। ਲੋ ਜੀ, ਇਹ ਹੈ ਲੰਗਰ ਘਰ ਔਰ ਲੰਗਰ ਘਰ ਤੋਂ ਬਾਅਦ ਫਿਰ ਸਾਡਾ ਕੈਮਰਾ ਅਗਰ ਤੁਹਾਨੂੰ ਵਿਖਾ ਸਕੇ, ਸੰਗਤਾਂ ਨੇ ਜਿਹੜੀਆਂ ਉਹ ਬਾਬੇ ਦਾ ਇਹ ਲੰਗਰ ਚੱਖ ਰਹੀਆਂ ਨੇ ਜਿਹੜਾ ਖੁੱਲਾ ਡੁੱਲਾ ਹੈ, ਵਸੀ ਹੈ ਔਰ ਰਾਜ ਮਨ ਵੀ ਭਰ ਰਹੀਆਂ ਨੇ, ਸ਼ੈਵਾਂ ਵੀ ਚੱਖ ਰਹੀਆਂ। ਔਰ ਇਸ ਤੋਂ ਬਾਅਦ ਖਾਣ ਤੋਂ ਬਾਅਦ ਇਹ ਸਾਰੇ ਭਾਂਡੇ, ਇਹ ਸਾਰੀਆਂ ਸ਼ੈਵਾਂ ਨੇ ਜਿਹੜੀਆਂ, ਇਹਨਾਂ ਨੂੰ ਡਿਸਪੋਜ਼ ਆਫ ਕਰਨ ਦਾ ਇੱਕ ਬਕਾਇਦਾ ਸਿਸਟਮ ਹੈ ਕਿ ਲਿਕੁਇਡ ਵਾਲਾ ਕਿਹੜੀ ਬਾਲਟੀ ਹੈ। ਇਹ ਇੱਕ ਬਹੁਤ ਸੋਹਣਾ ਸਿਸਟਮ ਇੱਥੇ ਅਮਰੀਕਾ ਦੇ ਵਿੱਚ ਮੈਂ ਗੁਰੂ ਘਰਾਂ ਦੇ ਵਿੱਚ ਦੇਖਿਆ। ਔਰ ਉਸ ਤੋਂ ਬਾਅਦ ਤੁਸੀਂ ਸਿੰਘ ਤੇ ਆਉਂਦੇ ਜੀ ਆ ਕੇ ਇੱਥੇ ਤੁਸੀਂ ਬੇਸਨ ਦੇ ਹੱਥ ਧੋ ਕੇ ਸਾਫ਼ ਕਰਕੇ ਤਾਂ ਫਿਰ ਗੁਰੂ ਘਰ ਦੇ ਬਾਕੀ ਜਿਹੜੇ ਅੱਡੋ ਅੱਡ ਹਿੱਸੇ ਨੇ ਉਹਨਾਂ ਸਮਾਗਮਾਂ ਦਾ ਆਨੰਦ ਮਾਣਦੇ ਜੇ, ਉੱਥੋਂ ਦੇ ਦਰਸ਼ਨ ਕਰਦੇ ਜੇ। ਸੋ ਅਸੀਂ ਥੋੜਾ ਜਿਹਾ ਜ਼ਰਾ ਕਿਚਨ ਵਾਲੇ ਪਾਸੇ ਵੀ ਅਗਰ ਕੈਮਰਾ ਸਾਡਾ ਆ ਜਾਵੇ ਤਾਂ ਮੇਰੀ ਬੜੀ ਰੀਝ ਹੋਏਗੀ ਕਿ ਇੱਥੇ ਸੇਵਾਦਾਰ ਜਿਹੜੇ ਕੰਮ ਨਿਭਾਉਂਦੇ ਨੇ ਅਸੀਂ ਉਹਨਾਂ ਨਾਲ ਵੀ ਨਜ਼ਰ ਮਾਰੀਏ ਕਿ ਜਿੱਥੇ ਚੁੱਲ੍ਹੇ ਨੇ ਜਿਹੜੇ ਉਹ ਭਖੰਡੇ ਨੇ, ਉੱਥੇ ਤਿਆਰੀ ਦੇ ਬਾਕੀ ਮਾਮਲੇ ਨੇ, ਜਿਹੜੇ ਸਬਜ਼ੀਆਂ ਦੀ ਤਿਆਰੀ ਹੋਵੇ, ਦਾਲਾਂ ਭੇਂਤੀਆਂ ਹੋਈਆਂ ਪਿਛਲੇ ਸਟੋਰ ਦੇ ਵਿੱਚ, ਉਹ ਸਾਰੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ। ਕਿਸੇ ਪਾਸੇ ਇਸ ਤੋਂ ਪਰਾਂ ਚਲੇ ਜਾਈਏ ਅਸੀਂ ਅਗਰ ਗੇਟ ਖੋਲ ਕੇ, ਤੇ ਉੱਥੇ ਸਬਜ਼ੀ ਹੈ ਜਿਹੜੀ ਉਹ ਛਿੱਲਣ ਦੇ ਨੇ, ਕਟਾਈ ਹੈ ਜਿਹੜੀ ਉਹ ਹੋਣ ਡਈ ਹੈ, ਮਸਾਲੇ ਨੇ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ, ਮਤਲਬ ਕਿ ਅਗਲੀ ਤਿਆਰੀ ਹੈ ਜਿਹੜੀ ਉਹ ਵੀ ਹੈ। ਔਰ ਇਹ ਮਾਮਲੇ 24 ਘੰਟੇ ਇਸੇ ਤਰ੍ਹਾਂ ਚੱਲਦੇ ਰਹਿਣਗੇ, ਨਗਰ ਕੀਰਤਨ ਤੱਕ ਅੱਗੋਂ ਵੀ ਚੱਲਦੇ ਰਹਿਣਗੇ। ਸੋ ਹੁਣ ਬਾਕੀ ਗੁਰੂ ਘਰ ਦੇ ਜਿਹੜੇ ਹਿੱਸੇ ਨੇ ਉਹਨਾਂ ਦੇ ਸਮਾਗਮਾਂ ਦੇ ਕੀ ਕਹਿ ਲਵੋ ਕਿ ਨਜ਼ਾਰੇ ਨੇ, ਉਹ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਨਾ। ਉਹਦੇ ਲਈ ਸ਼ਰਤ ਇਹ ਹੈ ਕਿ ਤੁਸੀਂ ਜੁੜੇ ਰਹਿਣਾ।
ਪੰਜਾਬ ਰੇਡੀਓ USA ਦੇ ਨਾਲ ਮਸੂਦ ਮਲੀ ਆਪਣੀ ਡਿਜੀਟਲ ਟੀਮ ਦੇ ਨਾਲ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਇੱਕ ਵਾਰ ਫੇਰ ਗੁਰਦੁਆਰਾ ਟੈਰਾਬਿਊਨਾ ਯੂਨੀਵਰਸਿਟੀ 'ਚ ਮਿਲਨੇ ਆ ਅਗਲੀ ਕਵਰੇਜ ਦੇ ਨਾਲ।